ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਹਾਂ, ਸਵਾਗਤ ਕਰਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਮੋਹਨ ਸਿੰਘ ਜੀ। ਜਗਮੋਹਨ ਜੀ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਸਾਡੇ ਅੱਜ ਦੀ ਇਸ ਖਾਸ ਪੇਸ਼ਕਸ਼ ਆਪਣੀ ਅਪਡੇਟ ਅਮਰੀਕਾ ਦੇ ਵਿੱਚ ਬਿਲਕੁਲ। ਤੇ ਜਿਵੇਂ ਤੁਸੀਂ ਜਾਣਦੇ ਹੋ ਸਰੋਤਿਓ ਵੀ ਅਪਡੇਟ ਅਮਰੀਕਾ, ਉਸ ਦੇ ਵਿੱਚ ਆਪਾਂ ਜਿਹੜੀਆਂ ਆ ਅਮਰੀਕਾ ਦੀਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ, ਉਹ ਤੁਹਾਨੂੰ ਜਿਹੜੀਆਂ ਜੀ ਜ਼ਰੂਰ ਦੱਸਦੇ ਹੁੰਦੇ ਆ। ਸੋ ਇੱਕ ਵਾਰੀ ਫਿਰ ਆਪਾਂ ਉਹ ਜਿਹੜਾ ਬੁਲੇਟਿਨ ਆ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਆ। ਅੱਜ ਦੀਆਂ ਜੋ ਅਮਰੀਕਾ ਦੇ ਵਿੱਚ ਜਗਮੋਹਨ ਜੀ ਘਟਿਆ ਆ ਉਸ ਦੇ ਬਾਰੇ ਜਿਹੜਾ ਆਪਾਂ ਜ਼ਰੂਰ ਦੱਸਾਂਗੇ। ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਅੱਜ ਆਪਣੇ ਕੋਲ ਜਿਹੜੀਆਂ ਮੌਜੂਦ ਨੇ। ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਨੇ, ਸੋ ਉਹ ਆਪਾਂ ਸਾਰਿਆਂ ਨੂੰ ਦੱਸਾਂਗੇ। ਬ੍ਰੈਕਸਿਟ ਦੇ ਬਾਰੇ, ਬਿੱਲ ਦੇ ਬਾਰੇ ਵੀ ਜਿਹੜੀ ਅੱਜ ਜਾਣਕਾਰੀ ਸਾਂਝੀ ਕਰਾਂਗੇ। ਇਸ ਦੇ ਨਾਲ ਸੀਰੀਆ ਦੇ ਵਿੱਚ ਜਿਹੜੀ ਜੀ ਬੰਬਾਰਡਮੈਂਟ ਹੋਈ ਉਸ ਦੇ ਉੱਤੇ ਗੱਲਬਾਤ ਕਰਨੀ ਹੈ। ਸੋ ਬਿਲਕੁਲ ਏਦਾਂ ਹੀ ਤੁਸੀਂ ਸਾਡੇ ਨਾਲ ਜਿਹੜਾ ਜੀ ਜੁੜੇ ਰਹੋ ਤੇ ਤੁਹਾਡੇ ਨਾਲ ਇਹ ਜਿਹੜੀ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਤੇ ਜਗਮੋਹਨ ਜੀ, ਜੇ ਆਪਾਂ ਸਭ ਤੋਂ ਪਹਿਲੀ ਖਬਰ ਦੇ ਉੱਤੇ ਆਪਾਂ ਝਾਤ ਮਾਰੀਏ, ਨਜ਼ਰ ਮਾਰੀਏ, ਇਹ ਹੈਗੀ ਆ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਿਹੜੇ ਕੱਲ ਦਾ ਜੁਆਇੰਟ ਸੈਸ਼ਨ ਸੀਗਾ ਕਾਂਗਰਸ ਦੇ ਵਿੱਚ। ਉਸ ਦੇ ਵਿੱਚ ਉਹਨਾਂ ਨੇ ਮੈਰਿਟ ਬੇਸਡ ਇਮੀਗ੍ਰੇਸ਼ਨ ਇੱਕ ਸ਼ਬਦ ਵਰਤਿਆ ਸੀਗਾ। ਬਿਲਕੁਲ ਇਹ ਉਸੇ ਜਿਹੜਾ ਜੀ ਆਪਾਂ ਕਹਿ ਦਈਏ ਖਬਰ ਦੇ ਨਾਲ ਜਾ ਕੇ ਜੁੜਦੀ ਹੈ ਜਿਹੜੀ ਕੱਲ ਦੁਪਹਿਰੇ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਡੋਨਲਡ ਟਰੰਪ ਕਿਸ ਤਰ੍ਹਾਂ ਲੀਗਲ ਸਟੇਟਸ ਦੇਣ ਦੀ ਜਿਹੜੀ ਜੀ ਕਵਾਇਦ ਤੋਰ ਸਕਦੇ ਆ ਵੀ ਜਿਹੜੇ ਅਨਡਾਕੂਮੈਂਟਡ ਹੋ ਗਏ ਜਾਂ ਫਿਰ ਦੂਸਰੇ ਇਮੀਗ੍ਰੈਂਟ ਹੋ ਗਏ, ਉਹਨਾਂ ਨੂੰ ਜਿਹੜਾ ਜੀ ਪਰਮਾਨੈਂਟ ਇੱਥੇ ਰੱਖਿਆ ਜਾਵੇ, ਲੈ ਕੇ ਜਾਵੇ ਉਸ ਦੇ ਬਾਰੇ ਕੀ ਕੁਝ ਜਿਹੜਾ ਜੀ ਕਰਨਾ ਹੈ। ਇਸ ਦੀ ਇਨਫੋਰਮੇਸ਼ਨ ਜਿਹੜੇ ਜੀ ਸ਼ਾਇਦ ਹੋਰ ਦਿਨਾਂ ਦੇ ਵਿੱਚ ਸਰਕਾਰ ਤੋਂ ਸਾਹਮਣੇ ਆਵੇਗੀ। ਪਰ ਇੱਕ ਜਿਹੜਾ ਮੈਰਿਟ ਬੇਸਡ ਇਮੀਗ੍ਰੇਸ਼ਨ ਸਿਸਟਮ ਦੀ ਗੱਲਬਾਤ ਉਹਨਾਂ ਨੇ ਕਹੀ, ਜਸਟ ਲਾਈਕ ਕੈਨੇਡਾ। ਬਿਲਕੁਲ। ਸੋ ਇਹ ਇੱਕ ਕਿਤੇ ਨਾ ਕਿਤੇ ਸੰਭਾਵੀ ਰੂਪ ਦੇ ਵਿੱਚ ਇੱਕ ਖੁਸ਼ਖਬਰੀ ਆਪਾਂ ਇਸ ਨੂੰ ਦੇਖ ਸਕਦੇ ਹਾਂ। ਤੇ ਇਸ ਦੇ ਨਾਲ ਕਈ ਤਰੀਕੇ ਦੇ ਜਿਹੜੇ ਪਹਿਲੂ ਜਿਹੜੇ ਉਹ ਜੁੜਨਗੇ। ਕੀ ਹੋਵੇਗਾ, ਕਿਸ ਤਰੀਕੇ ਦੀ ਹੋਵੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਅੱਜ ਨਿਊਯਾਰਕ ਟਾਈਮਜ਼ ਨੇ ਇਸ ਦੇ ਉੱਤੇ ਵਿਸ਼ੇਸ਼ ਆਰਟੀਕਲ ਜਿਹੜਾ ਉਹਨਾਂ ਨੇ ਛਾਪਿਆ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਮੈਰਿਟ ਬੇਸਡ ਇਮੀਗ੍ਰੇਸ਼ਨ ਜਿਹੜੀ ਆ ਉਹ ਹੋ ਸਕਦੀ ਆ। ਇਹੀ ਨਹੀਂ, ਇੰਡੀਆ ਦੇ ਬਹੁਤ ਸਾਰੇ ਰਸਾਲੇ, ਬਹੁਤ ਸਾਰੇ ਇਸ ਦੇ ਨਾਲ ਜਿਹੜੀਆਂ ਅਖਬਾਰਾਂ ਤੇ ਜਿਹੜੇ ਨਿਊਜ਼ ਚੈਨਲ ਆ ਉਹਨਾਂ ਨੇ ਵੀ ਇਸ ਪੁਆਇੰਟ ਨੂੰ ਫੜਿਆ। ਮੈਰਿਟ ਬੇਸਡ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਉਹਨਾਂ ਨੇ ਗੱਲਬਾਤ ਜਿਹੜੀ ਆ ਉਹ ਦੇਖੀ ਆ, ਸੁਣੀ ਆ। ਕਿਉਂਕਿ ਹੋਰ ਬਹੁਤ ਸਾਰੇ ਮੁਲਕ, ਆਸਟ੍ਰੇਲੀਆ ਦੇ ਵਿੱਚ ਦੇਖ ਲਓ, ਕੈਨੇਡਾ ਦੇ ਵਿੱਚ ਦੇਖ ਲਓ, ਮੈਰਿਟ ਬੇਸਡ ਇਮੀਗ੍ਰੇਸ਼ਨ ਹੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਉੱਥੇ ਹੁੰਦੀ ਆ। ਸੋ ਇਹ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਸੰਕੇਤ ਆਪਾਂ ਇਸ ਨੂੰ ਦੇਖ ਸਕਦੇ ਹਾਂ। ਤੇ ਕਰੰਟ ਸਿਸਟਮ ਕਿਵੇਂ ਕੰਮ ਕਰਦਾ ਇਸ ਬਾਰੇ ਥੋੜੀ ਜਿਹੀ ਜਿਹੜੀ ਅਪਡੇਟ ਤੁਹਾਨੂੰ ਦੱਸਦੇ ਆ। ਕਰੰਟ ਦੇ ਵਿੱਚ ਕੋਈ ਵੀ ਜਿਹੜਾ ਇੱਥੋਂ ਦਾ ਸਿਟੀਜ਼ਨ ਬੰਦਾ ਹੈਗਾ ਉਹ ਆਪਣੇ ਸਪਾਊਸ ਨੂੰ, ਆਪਣੇ ਫੈਮਿਲੀ ਮੈਂਬਰ ਨੂੰ, ਪੇਰੈਂਟਸ ਨੂੰ, ਆਪਣੇ ਬੱਚਿਆਂ ਨੂੰ, ਬਲੱਡ ਰਿਲੇਸ਼ਨ ਨੂੰ ਸਪਾਂਸਰ ਕਰਦਾ, ਜਿਸ ਦੀ ਕਿ ਸਭ ਤੋਂ ਹਾਈ ਪ੍ਰਾਇੋਰਟੀ ਰੱਖੀ ਗਈ ਹੈ। ਤੇ ਉਹਨਾਂ ਨੂੰ ਜਿਹੜੇ ਜੀ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਸੱਦਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਕੰਪਨੀ ਬੇਸਡ, ਇੰਪਲੋਇਮੈਂਟ ਬੇਸਡ ਵਰਕ ਜਿਹੜੇ ਗ੍ਰੀਨ ਕਾਰਡ ਦਿੱਤੇ ਜਾਂਦੇ ਆ। ਸੋ ਜੇ ਆਪਾਂ 2014 ਦੀ ਰਾਜੀ ਇਸ ਦੇ ਵਿੱਚ ਹੁਣ ਜਦੋਂ ਆંકੜਿਆਂ ਤੇ ਨਜ਼ਰ ਮਾਰਦੇ ਤਾਂ ਕਹਿੰਦੇ 64% ਜਿਹੜੇ ਜੀ ਉਸ ਵੇਲੇ ਅਮਰੀਕਾ ਦੇ ਵਿੱਚ ਲੀਗਲ ਤਰੀਕੇ ਦੇ ਨਾਲ ਇਮੀਗ੍ਰੈਂਟਾਂ ਨੂੰ ਸੱਦਿਆ ਗਿਆ। ਉਸ ਦੇ ਵਿੱਚ ਅਮਰੀਕਨ ਸਿਟੀਜ਼ਨਾਂ ਨੇ ਆਪਣੇ ਫੈਮਿਲੀ ਮੈਂਬਰਸ ਨੂੰ ਸੱਦਿਆ ਸੀਗਾ। ਸੋ ਉਹ ਦੱਸਦੇ ਵੀ 1 ਮਿਲੀਅਨ ਦੇ ਕਰੀਬ ਲੋਕਾਂ ਨੂੰ ਸੱਦਿਆ ਗਿਆ, ਜਿਸ ਦੇ ਵਿੱਚ ਉਹ ਕਹਿ ਸਕਦੇ ਵੀ 64% ਲੋਕ ਜਿਹੜੇ ਆ ਉਹ ਬਲੱਡ ਰਿਲੇਸ਼ਨ ਵਾਲੇ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੱਦੇ ਗਏ। ਹਾਂਜੀ। ਉਸ ਤੋਂ ਬਾਅਦ ਕਹਿੰਦੇ 15% ਜਿਹੜੇ ਜੀ ਇੰਪਲੋਇਮੈਂਟ ਬੇਸਡ ਜਿਹੜੀ ਜੀ ਉਹਨਾਂ ਨੂੰ ਇਮੀਗ੍ਰੇਸ਼ਨ ਦਿੱਤੀ ਗਈ ਹੈ, ਜਿਸ ਦੇ ਵਿੱਚ ਜ਼ਿਆਦਾਤਰ ਸ਼ਾਇਦ ਜਿਹੜੇ H1B ਤੋਂ ਉੱਤੇ ਜਿਹੜੇ ਗ੍ਰੀਨ ਕਾਰਡ ਹੁੰਦੇ ਉਹ ਆਉਂਦੇ ਆ। ਤੇ ਨਾਲ ਹੀ ਦੱਸਦੇ ਵੀ 13% ਐਸੇ ਲੋਕ ਵੀ ਆ ਜਿਨ੍ਹਾਂ ਨੂੰ ਅਸਾਈਲਮ ਦੇ ਬੇਸ ਦੇ ਉੱਤੇ, ਰਿਫਿਊਜੀ ਬੇਸ ਦੇ ਉੱਤੇ ਜਿਹੜੀ ਆ ਇਹ ਗ੍ਰੀਨ ਕਾਰਡ ਜਿਹੜੀ ਆ ਉਹ ਮਿਲੀ ਆ। ਬਿਲਕੁਲ ਜੀ, ਲੀਗਲ ਸਟੇਟਸ ਦਿੱਤਾ ਗਿਆ ਸੀਗਾ। ਤੇ ਇਹ ਸਾਰੀ ਰਿਸਰਚ, ਇਹ ਸਾਰਾ ਜਿਹੜੇ ਤੁਹਾਨੂੰ ਆંકੜੇ ਉਹ ਦੱਸ ਰਹੇ ਆ, ਇਹ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਹੈਗਾ, ਇੱਕ ਇੰਡੀਪੈਂਡੈਂਟ ਰਿਸਰਚ ਆਰਗੇਨਾਈਜੇਸ਼ਨ ਆ। ਉਹਨਾਂ ਨੇ ਇਹ ਜਿਹੜੇ ਆંકੜੇ ਜਿਹੜੇ ਉਹ ਪੇਸ਼ ਕੀਤੇ ਆ, ਜੋ ਕਿਤੇ ਨਾ ਕਿਤੇ ਸਟੇਟ ਡਿਪਾਰਟਮੈਂਟ ਦੀ ਜਿਹੜੀ ਇੱਕ ਲੋਟਰੀ ਸਿਸਟਮ ਵੀ ਆਪਾਂ ਦੇਖਦੇ ਆ ਜਿਹੜਾ ਜਗਮੋਹਨ ਜੀ ਚੱਲਦਾ ਰਹਿੰਦਾ ਆ। ਡਾਇਵਰਸਿਟੀ ਲੋਟਰੀ ਸਿਸਟਮ ਆਪਾਂ ਗੱਲ ਕਰੀਏ ਇੰਡੀਅਨਸ ਵਾਸਤੇ ਨਹੀਂ ਗਾ, ਕਿਉਂਕਿ ਇੰਡੀਅਨਸ ਤੋਂ ਆਲਰੇਡੀ ਬਹੁਤ ਸਾਰੇ ਇਮੀਗ੍ਰੈਂਟਸ ਆਉਂਦੇ ਆ। ਲੋਟਰੀ ਸਿਸਟਮ ਉਹਨਾਂ ਕੰਟਰੀਜ਼ ਵਾਸਤੇ ਅਮਰੀਕਾ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਤੋਂ ਬਹੁਤ ਘੱਟ ਜਿਹੜੀ ਜੀ ਮਾਈਗ੍ਰੇਸ਼ਨ ਹੁੰਦੀ ਹੈ। ਉਹਨਾਂ ਕੰਟਰੀਜ਼ ਉਹ ਕੰਟਰੀਜ਼ ਉਸ ਦਾਇਰੇ ਦੇ ਵਿੱਚ ਆਉਂਦੀਆਂ ਜੀ। ਤੇ ਕਹਿੰਦੇ ਵੀ ਮੈਰਿਟ ਸਿਸਟਮ ਕਿਸ ਤਰੀਕੇ ਨਾਲ ਕੰਮ ਕਰੇਗਾ, ਤੇ ਜਿੱਦਾਂ ਆਪਾਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਕਹਿੰਦੇ ਵੀ ਜਦੋਂ ਗੱਲਬਾਤ ਕਰ ਰਹੇ ਸੀ ਜਿਹੜੇ ਵਾਈਟ ਹਾਊਸ ਦੇ ਅਫੀਸ਼ੀਅਲ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਜਿਸ ਤਰੀਕੇ ਨਾਲ ਜਗਮੋਹਨ ਜੀ ਨੇ ਵੀ ਪਹਿਲਾਂ ਦੱਸਿਆ ਸੀ ਵੀ ਕੈਨੇਡਾ ਦੀ ਜਿਹੜੀ ਮੈਰਿਟ ਬੇਸਡ ਸਿਸਟਮ ਆ
ਉਸੇ ਹੀ ਕਿਸੇ ਤਰੀਕੇ ਦੇ ਨਾਲ ਆਧਾਰ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਹੋ ਸਕਦੀ ਆ। ਇਸ ਦੇ ਨਾਲ ਜਗਮੋਹਨ ਜੀ ਦੋ ਤਰੀਕੇ ਨੇ, ਦੋ ਚੀਜ਼ਾਂ ਨੇ ਆਪਾਂ ਦੇਖਦੇ ਹਾਂ ਵੀ ਜਿਹੜੇ ਤਾਂ ਬਹੁਤ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਨੇ ਜਾਂ ਕੰਮ ਕਰ ਰਹੇ ਨੇ ਕਾਫੀ ਚਿਰ ਤੋਂ, ਉਹਨਾਂ ਦੇ ਸੋਹਣੇ ਪੁਆਇੰਟ ਜਿਹੜੇ ਉਹ ਬਣ ਸਕਦੇ ਨੇ, ਉਹਨਾਂ ਨੂੰ ਇੱਥੇ ਆਉਣ ਦੇ ਲਈ ਇੱਕ ਵਧੀਆ ਤੇ ਸੌਖਾ ਤਰੀਕਾ ਜਿਹੜਾ ਆਪਾਂ ਕਹਿ ਸਕਦੇ ਮਿਲ ਸਕਦਾ। ਹੁਣ ਇਹ ਨਹੀਂ ਪਤਾ ਕਿ ਵੀ ਵੇਟਿੰਗ ਟਾਈਮ ਕੀ ਹੋਵੇਗਾ, ਕਿਉਂਕਿ ਰਾਈਟ ਨਾਓ ਜੇ ਆਪਾਂ ਬਲੱਡ ਰਿਲੇਸ਼ਨ ਵਾਲਿਆਂ ਦੀ ਜਿਹੜੀ ਗੱਲ ਕਰੀਏ 10 ਸਾਲੀ ਜਿਹੜੀ ਹੈ ਕਿਤੇ ਵਾਰੀ ਆ ਰਹੀ ਹੈ ਜਾਂ ਉਸ ਤੋਂ ਵੀ ਜ਼ਿਆਦਾ ਜਿਹੜੇ H1B ਵਾਲੇ ਗ੍ਰੀਨ ਕਾਰਡ ਹੋ ਰਹੇ ਆ ਉਹਨਾਂ ਨੂੰ ਹੋਰ ਵੀ ਜ਼ਿਆਦਾ ਟਾਈਮ ਜਿਹੜਾ ਲੱਗ ਰਿਹਾ। ਬਿਲਕੁਲ ਇੱਕ ਜਿਹੜੇ ਜੀ ਪਹਿਲਾਂ ਵੀ ਆਪਾਂ ਕਹੀਏ ਇਹ ਬਿੱਲ 2007 ਦੇ ਵਿੱਚ ਸੈਨੇਟ ਦੇ ਵਿੱਚ ਲਿਆਂਦਾ ਗਿਆ ਸੀ, ਪਰ ਸੈਨੇਟ ਦੇ ਵਿੱਚੋਂ ਇਹ ਬਿੱਲ ਉਦੋਂ ਫੇਲ ਹੋ ਗਿਆ ਸੀ, ਪਾਸ ਨਹੀਂ ਹੋ ਸਕਿਆ ਸੀਗਾ ਤੇ ਉਸ ਨੂੰ ਮੁੜ ਦੁਬਾਰਾ ਇੱਕ ਜਿਹੜਾ ਜੀ ਲੈ ਕੇ ਆਉਣ ਦੀ ਤਿਆਰੀ ਰਾਸ਼ਟਰਪਤੀ ਟਰੰਪ ਜਿਹੜਾ ਜੀ ਕਰ ਰਹੇ ਆ। ਜਸਟ ਲਾਈਕ ਕੈਨੇਡਾ, ਜਿਵੇਂ ਉੱਥੇ ਐਕਸਪ੍ਰੈਸ ਐਂਟਰੀ ਪੁਆਇੰਟ ਬੇਸ ਸਿਸਟਮ ਉਹਨਾਂ ਨੇ ਰੱਖਿਆ ਹੋਇਆ, ਉਹ ਕਿਵੇਂ ਹੋਊਗਾ, ਕਿਵੇਂ ਪੁਆਇੰਟ ਰੱਖੇ ਜਾਣਗੇ, ਕਿਸ ਦੀ ਕੀ ਵੇਟੇਜ ਹੋਊਗੀ, ਇਸ ਦੀ ਜਾਣਕਾਰੀ ਹਜੇ ਕੁਝ ਵੀ ਨਹੀਂ, ਕਿਉਂਕਿ ਇੱਕ ਸੋਚਿਆ ਰਾਸ਼ਟਰਪਤੀ ਟਰੰਪ ਨੇ ਉਸ ਦੇ ਬਾਰੇ ਕਰਨ ਦੇ ਲਈ। ਹੁਣ ਅੱਗੇ ਕਾਂਗਰਸ ਦੇ ਨਾਲ ਜਦੋਂ ਰੱਖਦੇ ਆ ਹਾਊਸ ਅਤੇ ਸੈਨੇਟ ਦੇ ਮੈਂਬਰਸ ਮਿਲ ਕੇ ਕੀ ਵਿਚਾਰ ਕਰਦੇ, ਜ਼ਿਆਦਾ ਡਿਟੇਲਸ ਫਿਰ ਸਾਹਮਣੇ ਆਉਣਗੀਆਂ। ਜੀ ਬਿਲਕੁਲ, ਤੇ ਇਸ ਨੂੰ ਤੇ ਇਹ ਸੀਗੀ ਜਿਹੜੀ ਰਾਈਟ ਨਾਓ ਮੈਰਿਟ ਬੇਸ ਦੇ ਉੱਤੇ ਜਿੰਨੀ ਵੀ ਆਪਣੀ ਗੱਲਬਾਤ ਆ ਉਹ ਦੇਖੀ ਆ। ਇਸ ਦੇ ਨਾਲ ਹੀ ਆਪਾਂ ਦੱਸੀਏ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਦੇ ਨਾਲ ਹੀ ਆਪਾਂ ਜੇ ਦੇਖੀਏ ਵੀ ਬਹੁਤ ਸੀਗਾ ਵੀ ਉਹਨਾਂ ਦੀ ਟੋਨ ਸੌਫਟ ਦੇਖੀ ਗਈ ਸੀ। ਅਤੇ ਜਗਮੋਹਨ ਜੀ ਆਪਾਂ ਗੱਲ ਕਰ ਰਹੇ ਸੀ ਵੀ ਉਸ ਦੇ ਪਿੱਛੇ ਕਹਿੰਦੇ ਉਹਨਾਂ ਦੀ ਕੁੜੀ ਸ਼ਾਇਦ ਜਿਹੜੀ ਇਵਾਂਕਾ ਟਰੰਪ ਉਸ ਦਾ ਜਿਹੜਾ ਜੀ ਹੱਥ ਹੋ ਸਕਦਾ ਹੈ, ਤੇ ਕਿਤੇ ਕਈ ਰਿਪੋਰਟਸ ਦੇ ਵਿੱਚ ਇਹ ਵੀ ਜ਼ਿਕਰ ਆਇਆ ਸੀਗਾ ਵੀ ਸਟੀਵ ਬੈਨਨ ਉਸ ਦਾ ਵੀ ਜਿਹੜਾ ਇਸ ਦੇ ਪਿੱਛੇ ਹੱਥ ਹੋ ਸਕਦਾ। ਸਟੀਵ ਬੈਨਨ ਜਿਹੜਾ ਤੁਹਾਨੂੰ ਦੱਸਦੀ ਚੀਫ ਸਟ੍ਰੈਟਜਿਸਟ ਹੈਗੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੀ ਟੀਮ ਦੇ। ਸੋ ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਨੇ ਕੱਲ ਸਪੀਚ ਦਿੱਤੀ ਤੇ ਉਹਨਾਂ ਦੀ ਪਹਿਲਾਂ ਦੀਆਂ ਸਪੀਚਸ ਆਪਾਂ ਦੇਖੀਏ ਉਹਨਾਂ ਦੇ ਕੈਂਪੇਨ ਦੇ ਦੌਰਾਨ ਰਹੀਆਂ ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ਰਾਸ਼ਟਰਪਤੀ ਜਿਹੜੀ ਚੋਣ ਜਿੱਤਣ ਤੋਂ ਬਾਅਦ ਚ ਜਾਂ ਸਹੁੰ ਚੱਕਣ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਆਪਣੀ ਇੰਨੀ ਨਰਮੀ ਉਹਨਾਂ ਦੇ ਰੁੱਖ ਦੇ ਵਿੱਚ ਨਹੀਂ ਦਿਸੀ, ਜਿਹੜੀ ਕੱਲ ਉਹਨਾਂ ਦੀ ਕਾਂਗਰਸ ਨੂੰ ਜਦੋਂ ਜੁਆਇੰਟ ਹਾਊਸ ਨੂੰ ਜਦੋਂ ਉਹ ਸਪੀਚ ਦਿੱਤੀ ਸੀਗੀ ਉਸ ਦੇ ਵਿੱਚ ਨਰਮੀ ਜਿਹੜੀ ਦਿਖੀ ਗਈ ਸੀ। ਤੇ ਆਪਾਂ ਜਗਮੋਹਨ ਜੀ ਹੁਣ ਆਪਾਂ ਅਗਲੀ ਖਬਰ ਦੇ ਵੱਲ ਵੀ ਜਿਹੜਾ ਵਧੀਏ, ਕਿਉਂਕਿ ਇਹ ਤਾਂ ਆਪਾਂ ਸੋਚਿਆ ਵੀ ਇੱਕ ਪੋਜ਼ਿਟਿਵ ਨਿਊਜ਼ ਜਿਹੜੀ ਹੋ ਸਕਦੀ ਆ। ਹੁਣ ਜੋ ਰਾਈਟ ਨਾਓ ਇੱਕ ਚੱਲਣ ਇਸ ਟਾਈਮ ਚੱਲ ਰਿਹਾ ਆ, ਲੋਕਾਂ ਦੀ ਫੜੋ ਫੜਾਈ ਜਿਹੜੀ ਚੱਲ ਰਹੀ ਆ, ਉਸ ਦੇ ਨਾਲ ਵੀ ਸੰਬੰਧਿਤ ਖਬਰਾਂ ਹੈਗੀਆਂ। ਹੁਣ ਕਿਉਂਕਿ ਆਪਾਂ ਨਿਊਜ਼ ਏਜੰਸੀਆਂ ਤੇ ਆਪਾਂ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਖਬਰਾਂ ਉਹ ਦੱਸਣੀਆਂ ਹੀ ਜਿਹੜੀਆਂ ਪੈਣੀਆਂ, ਕਿਉਂਕਿ ਆਪਾਂ ਸਾਰੇ ਜਾਣੇ ਸਤਰਕ ਰਹਿ ਸਕਦੇ ਹਾਂ, ਚਕੰਨੇ ਜਿਹੜੇ ਆ ਉਹ ਆਪਾਂ ਇਸ ਦੇ ਵਿੱਚ ਰਹਿ ਸਕਦੇ ਆ। ਇੱਕ ਹੁਣੇ ਜਿਹੜੀ ਖਬਰ ਆ ਰਹੀ ਆ ਵੀ ਜਿਹੜਾ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਖਿਆ ਸੀ ਵੀ ਜਿਹੜੇ ਡ੍ਰੀਮਰ ਐਕਟ ਦੇ ਅੰਡਰ ਆਉਂਦੇ ਨੇ ਬੱਚੇ ਜਿਹੜੇ ਆਉਂਦੇ ਨੇ, ਨਿਆਣੇ ਆਉਂਦੇ ਨੇ, ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਡਰਨ ਦੀ ਜ਼ਰੂਰਤ ਨਹੀਂ। ਪਰ ਅੱਜ ਜਿਹੜੀ ਇੱਕ ਖਬਰ ਆਈ ਆ ਮਿਸੀਸਿਪੀ ਤੋਂ, ਤੇ ਇੱਕ ਮੁੰਡਾ 22 ਸਾਲਾ ਡੈਨੀਅਲ ਵਾਰਗਸ ਉਹ ਇੱਕ ਇਮੀਗ੍ਰੇਸ਼ਨ ਰੈਲੀ ਤੇ ਹੀ ਸੰਬੋਧਨ ਕਰ ਰਿਹਾ ਸੀਗਾ, ਤੇ ਉਹ ਇਮੀਗ੍ਰੇਸ਼ਨ ਰੈਲੀ ਦੇ ਉੱਤੇ ਸੰਬੋਧਨ ਕਰਨ ਤੋਂ ਬਾਅਦ ਦੇ ਵਿੱਚ ਉਸ ਨੂੰ ਆਈਸ ਵਾਲਿਆਂ ਨੇ ਡਿਟੇਨ ਕਰ ਲਿਆ, ਉਸ ਨੂੰ ਉੱਥੇ ਜਿਹੜਾ ਜੀ ਫੜ ਲਿਆ। ਹੁਣ ਇਹ ਨਹੀਂ ਪਤਾ ਵੀ ਉਸ ਬੰਦੇ ਨੂੰ ਅਜੇ ਡਿਪੋਰਟ ਕਰ ਦਿੱਤਾ ਜਾਂ ਉਸ ਦੇ ਪਾਸੇ ਨੂੰ ਗੱਲ ਜਾ ਰਹੀ ਹੈ ਜਾਂ ਉਸ ਨੂੰ ਵਾਪਸ ਛੱਡ ਦਿੱਤਾ, ਪਰ ਰਾਈਟ ਨਾਓ ਜਿਹੜੀ ਲੇਟੈਸਟ ਨਿਊਜ਼ ਦੇ ਮੁਤਾਬਕ ਉਸ ਨੂੰ ਆਈਸ ਵਾਲਿਆਂ ਨੇ ਜਿਹੜਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹਨਾਂ ਨੇ ਇਸ ਡ੍ਰੀਮਰ ਐਕਟ ਦੇ ਅੰਡਰ ਆਉਂਦਾ 22 ਸਾਲਾ ਵਾਰਗਸ ਉਸ ਨੂੰ ਡਿਟੇਨ ਕਰ ਲਿਆ ਹੋਇਆ ਆ। ਬਿਲਕੁਲ, ਤੇ ਜਿਹੜੀ ਜੀ ਆਈ ਹੈ ਡਿਟੇਨ ਕਰਨ ਦੀ ਖਬਰ, ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਡ੍ਰੀਮਰ ਐਕਟ ਦੇ ਤਹਿਤ। ਇਸ ਦੇ ਨਾਲ ਹੀ ਜਿਹੜੀ ਆਪਾਂ ਮਿਲਦੀ ਜੁਲਦੀ ਇੱਕ ਹੋਰ ਖਬਰ ਦੀ ਗੱਲ ਕਰਦੇ ਹਾਂ ਜੀ, ਅਲਬਾਮਾ ਦੇ ਵਿੱਚ ਖਬਰ ਆ ਰਹੀ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਅਲਬਾਮਾ ਦੇ ਵਿੱਚ ਆਈਸ ਦੀਆਂ ਜਿੰਨੀਆਂ ਰੇਡਸ ਹੋਈਆਂ, ਕਹਿੰਦੇ ਉਹਨਾਂ ਨੇ ਸਾਰੇ ਰਿਕਾਰਡ ਪਿਛਲੇ ਜਿਹੜੀ ਜੀ ਤੋੜ ਦਿੱਤੇ ਆ ਜੀ। ਹਾਲਾਂਕਿ ਕਹਿੰਦੇ ਉੱਥੇ ਕੋਈ ਖਾਸ ਇੰਸਟਰਕਸ਼ਨਸ ਨਹੀਂ ਦਿੱਤੀਆਂ ਗਈਆਂ ਫੈਡਰਲ ਗਵਰਨਮੈਂਟ ਵੱਲੋਂ, ਪਰ ਕਹਿੰਦੇ ਫੈਡਰਲ ਗਵਰਨਮੈਂਟ ਨੇ ਸਾਰੇ ਹੀ ਅਧਿਕਾਰੀਆਂ ਨੂੰ ਪੂਰੇ USA ਦੇ ਵਿੱਚ ਹਰੇਕ ਸਟੇਟ ਦੇ ਵਿੱਚ ਸੇਮ ਇੰਸਟਰਕਸ਼ਨ ਦਿੱਤੀਆਂ, ਪਰ ਉੱਥੋਂ ਦੇ ਜਿਹੜੇ ਆਈਸ ਮੈਂਬਰਸ ਨੇ ਉਹ ਜ਼ਿਆਦਾ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੇ ਆ, ਜਿਹੜਾ ਜੀ ਉਸ ਖਬਰ ਨੂੰ ਜ਼ਿਆਦਾ ਸੀਰੀਅਸ ਲੈ ਕੇ ਆਪਾਂ ਜਿਹੜਾ ਕੰਮ ਕਰ ਰਹੇ ਆ। ਤੇ ਖਬਰ ਇਹ ਆ ਰਹੀ ਵੀ ਉਹ ਸਟੋਰ ਦੇ ਵਿੱਚ, ਘਰਾਂ ਦੇ ਵਿੱਚ ਜਾ ਕੇ, ਕਿਸੇ ਵੀ ਪਬਲਿਕ ਪਲੇਸ ਤੇ ਜਾ ਕੇ ਛਾਪੇ ਮਾਰਦੇ, ਰੇਡ ਮਾਰਦੇ ਆ, ਸਾਰਿਆਂ ਦੇ ਡਾਕੂਮੈਂਟ ਚੈੱਕ ਕਰਦੇ ਆ, ਉਹ ਚੈੱਕ ਕਰਦੇ ਆ। ਚਾਹੇ ਉਸ ਤੋਂ ਬਾਅਦ ਜੇ ਲੀਗਲ ਜਿਹੜੇ ਹੁੰਦੇ ਉਹ ਸਾਈਡ ਤੇ ਰਹਿੰਦੇ, ਤੇ ਇਲੀਗਲ ਜਿਹੜੇ ਵੀ ਕਹਿੰਦੇ ਹੋ ਰਹੇ ਆ ਉਸ 'ਚ ਚਾਹੇ ਉਹ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੋਣ ਜਾਂ ਫਿਰ ਨਹੀਂ, ਉਹਨਾਂ ਨੂੰ ਜਿਹੜਾ ਜੀ ਉਹਨਾਂ ਦੇ ਵੱਲੋਂ ਪੁੱਛਤਾਛ ਕੀਤੀ ਜਾ ਰਹੀ ਹੈ, ਡਿਪੋਰਟ ਕੀਤਾ ਜਾ ਰਿਹਾ, ਨਹੀਂ ਜਾ ਰਿਹਾ, ਇਸ ਦੀ ਖਬਰ ਹਜੇ ਨਹੀਂ ਆਈ ਹੈ। ਪਰ ਰੇਡਸ ਹਰ ਜਗ੍ਹਾ ਜਿਹੜਾ ਜੀ ਅਲਬਾਮਾ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਜੀ ਹੋ ਰਹੀਆਂ। ਇਸ ਦੇ ਨਾਲ ਹੀ ਜੁੜੀ ਹੋਈ ਇਹ ਖਬਰ ਦੱਸਦੀ ਹੈ ਵੀ ਆਪਣੇ ਗਵਾਂਢੀ ਸੂਬਾ ਜਿਹੜਾ ਓਰੇਗਨ ਆ, ਆਪਣੇ ਤੋਂ ਨਾਰਥ ਸਾਈਡ ਨੂੰ ਆ, ਉੱਥੇ ਵੁੱਡਬਰਨ ਤੋਂ ਜਿਹੜੀ ਖਬਰ ਆ ਰਹੀ ਆ ਵੀ ਆਈਸ ਦੇ ਏਜੰਟਸ ਆ ਉਹਨਾਂ ਨੇ 11 ਵਰਕਰਸ ਨੂੰ ਉੱਥੇ ਡਿਟੇਨ ਜਿਹੜਾ ਆ ਉਹ ਕਰ ਲਿਆ ਆ।
ਇਹ ਔਰੇਗਨ ਆਪਾਂ ਜਾਣਦੇ ਹਾਂ ਸੇਲਮ ਦੇ ਨਜ਼ਦੀਕ ਜਿਹੜਾ ਇਹ ਸ਼ਹਿਰ ਹੈਗਾ ਵੁਡਬਰਨ, ਉੱਥੇ 11 ਜਾਣਿਆਂ ਨੂੰ ਜਿਹੜਾ ਉੱਥੇ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਸੋ ਕਿਤੇ ਨਾ ਕਿਤੇ ਜਗਮੋਹਨ ਜੀ ਆਪਾਂ ਦੇਖ ਰਹੇ ਸੀ ਵੀ ਸ਼ਾਇਦ ਕੁਝ ਪੋਜ਼ਿਟਿਵ ਆਪਣੇ ਲਈ ਜਿਹੜੇ ਜੀ ਹੋਵੇਗਾ, ਪਰ ਨਾਲ ਦੇ ਨਾਲ ਇੱਕ ਸਤਰਕਤਾ ਜਿਹੜੇ ਚਕੰਨੇ ਰਹਿਣ ਦੀ ਜਿਹੜੀ ਅਸੀਂ ਤੁਹਾਨੂੰ ਅਪੀਲ ਜਿਹੜੀ ਆ ਜੀ ਨਾਲ ਦੇ ਨਾਲ ਕਰਦੇ ਹਾਂ। ਬਿਲਕੁਲ ਇਹ ਰੇਡਸ ਕਰੰਟ ਚੱਲ ਰਹੀਆਂ ਤੇ ਉਹ ਲੀਗਲ ਲਾਈਜ਼ ਕਰਨਾ ਹੈ ਜਿਹੜਾ ਜੀ ਉਹਨਾਂ ਨੇ ਮੈਰਿਟ ਬੇਸਡ ਇਮੀਗ੍ਰੇਸ਼ਨ ਲੈ ਕੇ ਆਉਣੀ ਹੈ, ਉਹ ਹਜੇ ਚਰਚਾ ਦੇ ਵਿੱਚ ਹੈ। ਉਸ ਦਾ ਕੀ ਰੂਪ ਰੇਖਾ ਤਿਆਰ ਹੋਣੀ ਹੈ ਉਸ ਦੇ ਵਿੱਚ ਹਜੇ ਸਮਾਂ ਲੱਗੂਗਾ, ਪਰ ਸਤਰਕਤਾ ਜਿਵੇਂ ਤੁਸੀਂ ਯਕੀਨ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਰੇਡਸ ਰਾਈਟ ਨਾਓ ਹੁਣ ਜਿਹੜੀਆਂ ਜੀ ਹੋ ਰਹੀਆਂ। ਬਿਲਕੁਲ। ਤੇ ਇਸੇ ਨੂੰ ਲੈ ਕੇ ਇੱਕ ਹੋਰ ਇਮੀਗ੍ਰੇਸ਼ਨ ਦੀ ਆਪਾਂ ਖਬਰ ਕਵਰ ਕਰੀਏ, ਉਸ ਤੋਂ ਬਾਅਦ ਦੇ ਵਿੱਚ ਦੂਸਰੀਆਂ ਖਬਰਾਂ ਜਿਹੜੇ ਉਸ ਦੇ ਵੱਲ ਵਧਾਂਗੇ। ਜਿਹੜਾ ਵਾਈਟ ਹਾਊਸ ਦੇ ਵੱਲੋਂ ਲਗਾਤਾਰ ਟਰੰਪ ਦੇ ਵੱਲੋਂ, ਰਾਸ਼ਟਰਪਤੀ ਟਰੰਪ ਦੇ ਵੱਲੋਂ ਕੱਲ ਸਪੀਚ ਦੇ ਵਿੱਚ ਵੀ ਕਿਹਾ ਗਿਆ ਕਿ ਸਦਰਨ ਬਾਰਡਰ ਦੇ ਉੱਤੇ ਉਹ ਮੈਕਸੀਕਨ ਵਾਲ ਬਣਾਉਣਗੇ। ਇਸ ਤੋਂ ਪਹਿਲਾਂ ਉਹਨਾਂ ਨੇ DHS ਨੂੰ ਇੰਸਟਰਕਸ਼ਨਸ ਵੀ ਦਿੱਤੀਆਂ ਗਈਆਂ ਸੀ। ਇੱਕ ਇੰਟਰਨਲ ਰਿਪੋਰਟ ਆਈ ਸੀਗੀ ਜਿਸ ਦੇ ਵਿੱਚ ਕਿਹਾ ਗਿਆ ਸੀ $21 ਬਿਲੀਅਨ ਉਹ ਵਾਲ ਬਣਾਉਣ ਦੀ ਜਿਹੜੀ ਜੀ ਲਾਗਤ ਆਊਗੀ ਮੈਕਸੀਕੋ ਤੇ US ਬਾਰਡਰ ਦੇ ਉੱਤੇ। ਪਰ ਹੁਣ ਇੱਕ ਖਬਰ ਜਿਹੜੀ ਜੀ ਅੱਜ ਆਈ ਹੈ ਦੱਸਦੇ ਵੀ ਕਹਿੰਦੇ DHS ਨੇ ਜਦੋਂ ਆਪਣੇ ਫੰਡਸ ਟਟੋਲੇ ਵੀ ਉਹ ਕਿੰਨੇ ਕੁ ਫੰਡ ਜਿਹੜੇ ਜੀ ਲਾ ਸਕਦੇ ਆ ਵਾਲ ਬਣਾਉਣ ਦੇ ਲਈ, ਤਾਂ ਉਹਨਾਂ ਕੋਲੇ ਸਿਰਫ $20 ਮਿਲੀਅਨ ਜਿਹੜੇ ਜੀ ਫੰਡ ਇਕੱਠੇ ਹੋਏ ਨੇ। ਸੋ ਇਹ ਮਿਲਦਾ ਦਾ ਬਜਟ ਦੇ ਵਿੱਚ ਵੀ ਜ਼ਰੂਰ ਮਿਲਦਾ ਇਸ ਪਾਸੇ ਨੂੰ ਵੱਡਾ ਇੱਕ ਨੰਬਰ ਜਿਹੜਾ ਆ ਉਹ ਇਸ ਦੇ ਵਿੱਚ ਐਡ ਜ਼ਰੂਰ ਕਰ ਸਕਦੇ ਨੇ। ਤੇ ਨਾਲ ਹੀ ਆਪਾਂ ਇੱਕ ਹੋਰ ਚੀਜ਼ ਜਿਹੜੀ ਆ ਉਹ ਦੱਸਦੇ ਜਾਈਏ ਵੀ ਇੱਕ ਹੋਰ ਆਈਸ ਦੇ ਨਾਲ ਸੰਬੰਧਿਤ ਜਿਹੜੀ ਉਹ ਖਬਰ ਹੈਗੀ ਆ, ਜਿਸ ਦੇ ਵਿੱਚ ਇਹ ਖਬਰ ਆਈ ਆ ਵੀ ਇੱਕ ਸੈਲਵਾਡੋਰੀਅਨ ਔਰਤ ਉਸ ਨੂੰ ਹਸਪਤਾਲ ਦੇ ਵਿੱਚੋਂ ਹੀ ਆਈਸ ਵਾਲਿਆਂ ਨੇ ਚੱਕਤਾ ਸੀਗਾ। ਸੈਲਵਾਡੋਰੀਅਨ ਇੱਕ ਔਰਤ ਆ, ਉਸ ਨੂੰ ਹਸਪਤਾਲ ਦੇ ਵਿੱਚੋਂ ਕਹਿੰਦੇ ਜੀ ਡਿਟੇਨ ਕਰਕੇ ਲੈ ਗਏ ਆਈਸ ਵਾਲੇ। ਉਹ ਆਪਣਾ ਸਰਜਰੀ ਐਮਰਜੈਂਸੀ ਸਰਜਰੀ ਕਰਾਉਣ ਆਈ ਸੀ। ਇਹ ਇੱਕ ਡਰ ਦੀ ਖਬਰ ਹੈ, ਇੱਕ ਚਿੰਤਾ ਦਾ ਜਿਹੜਾ ਵਿਸ਼ਾ ਆ। ਯਾਰ ਆਈਸ ਵਾਲਿਓ, ਤੁਸੀਂ ਕੋਈ ਇਨਸਾਨੀਅਤ ਵਾਲੀ ਕੋਈ ਚੀਜ਼ ਰੱਖੋ, ਘੱਟੋ ਘੱਟ ਬੰਦੇ ਨੂੰ ਇਲਾਜ ਤਾਂ ਕਰਵਾ ਲੈਣ ਦਿਓ। ਤੁਸੀਂ ਕੀ ਚਾਹੁੰਦੇ ਹੋ ਵੀ ਸਾਰੇ ਜਣੇ ਆਪਣੇ ਆਪ ਨੂੰ ਹੋਮ ਰੈਸਟ ਕਰ ਲੈਣ? ਹੁਣ ਤੁਸੀਂ ਔਖੇ ਸੌਖੇ ਸਾਰੇ ਜਣੇ ਲੋਕ ਇੱਥੇ ਪਹੁੰਚੇ ਹੋਏ ਨੇ, ਪਰ ਇਹ ਚੀਜ਼ਾਂ ਕਰਦੀਆਂ ਵੀ ਤੁਸੀਂ ਬੰਦਾ ਕੋਈ DMV ਨੂੰ ਗਿਆ ਆ ਉੱਥੇ ਚੱਕ ਲੈਂਦਾ, ਕੋਰਟ ਦੇ ਵਿੱਚ ਕੋਈ ਆਪਣੀ ਚਾਹੇ DMV ਦੀ ਕੋਈ ਤਰੀਕ ਭੁਗਤਣ ਗਿਆ ਆ ਉੱਥੇ ਉਹਨਾਂ ਨੂੰ ਚੱਕਣ ਦੀਆਂ ਖਬਰਾਂ ਆ ਰਹੀਆਂ। ਤੇ ਹੁਣ ਹਸਪਤਾਲ ਦੇ ਵਿੱਚ ਐਮਰਜੈਂਸੀ ਸਰਜਰੀ ਕਰਾਉਣ ਆਏ ਉਹਨੂੰ ਚੱਕ ਰਹੇ ਆ। ਇਹ ਬਹੁਤ ਮਾੜੀ ਇੱਕ ਗੱਲ ਆ। ਬਿਲਕੁਲ ਇਲਾਜ ਕਰਾਉਣ ਜੇ ਕੋਈ ਜਾਂਦਾ ਘੱਟੋ ਘੱਟ ਉੱਥੇ ਉਹਨਾਂ ਨੂੰ ਰਿਆਇਤ ਜਿਹੜੀ ਜੀ ਜ਼ਰੂਰ ਦੇਣੀ ਚਾਹੀਦੀ ਹੈ। ਬਾਕੀ ਜਿਹੜੇ ਜੀ ਕਾਫੀ ਰੇਡਸ ਦੀਆਂ ਖਬਰਾਂ ਜਗ੍ਹਾ ਜਗ੍ਹਾ ਤੋਂ ਆ ਰਹੀਆਂ ਮੀਡੀਆ ਦੇ ਵਿੱਚ। ਸੋ ਸਤਰਕ ਜਿਹੜਾ ਜੀ ਆਪਾਂ ਆਪਣੀ ਕਮਿਊਨਿਟੀ ਨੂੰ ਫੇਰ ਕਹਿੰਦੇ ਰਵਾਂਗੇ ਜਿਹੜਾ ਜੀ ਰਹਿਣਾ ਚਾਹੀਦਾ ਜੀ। ਤੇ ਹੁਣ ਆਪਾਂ ਅਗਲੀ ਖਬਰ ਜਿਹੜਾ ਜੀ ਇਮੀਗ੍ਰੇਸ਼ਨ ਤੋਂ ਹਟ ਕੇ ਵੱਧਦੇ ਆ ਥੋੜੀ ਅੰਤਰਰਾਸ਼ਟਰੀ ਖਬਰਾਂ ਦੇ ਵੱਲ, ਬ੍ਰੈਗਜ਼ਿਟ ਦੇ ਵੱਲ। ਉਸ ਦੀ ਖਬਰ ਜਿਹੜਾ ਜੀ ਦੱਸਦੇ ਆ ਬ੍ਰੈਗਜ਼ਿਟ ਦੇ ਵਿੱਚ ਯੂਰਪ ਤੋਂ ਜਿਹੜਾ ਜੀ ਯੂਰਪੀਅਨ ਯੂਨੀਅਨ ਤੋਂ UK ਵਾਲੇ ਅੱਡ ਹੋ ਗਏ ਸੀਗੇ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਗੱਲਬਾਤ ਚੱਲੀ, ਜਿਹੜੇ ਯੂਰਪੀਅਨ ਨੈਸ਼ਨਲ UK ਦੇ ਵਿੱਚ ਰਾਈਟ ਨਾਓ ਰਹਿ ਰਹੇ ਆ ਉਹਨਾਂ ਨਾਲ ਕੀ ਕਰਨਾ ਹੈ, ਜਿਹੜੇ ਉਦੋਂ ਕਿਉਂਕਿ ਯੂਰਪ ਇਕੱਠਾ ਸੀ ਉਧਰ ਗਏ ਹੋਏ ਸੀਗੇ, ਉਹਨਾਂ ਨੂੰ ਬਾਹਰ ਜਿਹੜਾ ਯੂਰਪ ਦੇ ਵਿੱਚ ਵਾਪਸ ਭੇਜਿਆ ਜਾਵੇ, ਯੂਰਪੀਅਨ ਕੰਟਰੀਜ਼ ਦੇ ਵਿੱਚ ਤੇ UK ਤੋਂ ਬਾਹਰ ਕੀਤਾ ਜਾਵੇ ਜੀ। ਇਸ ਦਾ ਬਿੱਲ ਹਾਊਸ ਆਫ ਕਾਮਨਸ ਨੇ ਜਿਹੜਾ ਜੀ ਪਾਸ ਕਰ ਦਿੱਤਾ ਸੀਗਾ। ਤੇ ਫਿਰ ਕਿਉਂਕਿ ਉਹਨਾਂ ਦਾ ਪਾਰਲੀਮੈਂਟਰੀ ਜਿਹੜਾ ਢਾਂਚਾ ਹੈ, ਫਿਰ ਇਹ ਹਾਊਸ ਆਫ ਲਾਰਡਸ ਦੇ ਵਿੱਚ ਜਿਹੜਾ ਜੀ ਬਿੱਲ ਪਾਸ ਹੋਣ ਦੇ ਲਈ ਗਿਆ, ਜਿੱਥੇ ਕਿ ਹਾਊਸ ਆਫ ਲਾਰਡਸ ਨੇ ਮਿਨਿਸਟਰੀ ਨੂੰ ਅੱਜ ਕਿਹਾ ਵੀ ਜਿਹੜਾ ਜੀ ਇਸ ਤਰ੍ਹਾਂ ਨਾ ਕੀਤਾ ਜਾਵੇ। ਉੱਥੇ VOTING ਹੋਈ ਤੇ ਦੱਸਿਓ ਵੀ 256 ਦੇ ਮੁਕਾਬਲੇ 358 ਜਿਹੜੇ ਉੱਥੇ MP ਕਹਿ ਲਓ ਜਾਂ ਜੋ ਵੀ ਉਹਨਾਂ ਨੂੰ ਲਾਰਡਸ ਜਿਹੜਾ ਕਿਹਾ ਜਾਂਦਾ ਹੈ, ਉਹਨਾਂ ਨੇ ਉਹਦੇ ਅਗੇਂਸਟ ਜਿਹੜੇ ਆ ਵੋਟ ਪਾਈ ਵੀ ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਆ ਕੇ ਰਹਿ ਰਹੇ ਨੇ ਬ੍ਰਿਟੇਨ ਦੇ ਵਿੱਚ, ਉਹਨਾਂ ਨੂੰ ਬਾਹਰ ਕੱਢਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਬਿੱਲ ਜਿਹੜਾ ਉੱਥੇ ਹਾਰ ਗਿਆ ਆ ਤੇ ਇੱਕ ਵਾਰੀ ਮੁੜ ਕੇ ਦੁਬਾਰਾ ਹਾਊਸ ਆਫ ਕਾਮਨਸ ਦੇ ਵਿੱਚ ਜਾਵੇਗਾ। ਇਹ ਜੇ ਜਿਸ ਤਰੀਕੇ ਦੇ ਸੁਧਾਰ ਮੰਗਣਗੇ ਇਸ ਦੇ ਵਿੱਚ, ਜੇ ਉਹ ਕਰਕੇ ਦੁਬਾਰਾ ਹਾਊਸ ਆਫ ਕਾਮਨਸ ਪਾਸ ਕਰਕੇ ਹਾਊਸ ਆਫ ਲਾਰਡਸ ਨੂੰ ਘੱਲਦਾ ਆ, ਜੇ ਉਹਨਾਂ ਨੂੰ ਪਸੰਦ ਹੋਇਆ ਤਾਂ ਉਹ ਜਿਹੜਾ ਅੱਗੇ ਬਿੱਲ ਨੂੰ ਜਿਹੜਾ ਲਾਅ ਬਣਾ ਦੇਣਗੇ, ਨਹੀਂ ਤਾਂ ਉਹ ਮੁੜ ਕੇ ਵਾਪਸ ਜਿਹੜਾ ਜੀ ਘਲਾ ਸਕਦੇ ਤੇ ਕਹਿੰਦੇ ਜੀ ਇਹ ਗੇਟ ਦੇ ਵਿੱਚ ਗੱਲ ਪਈ ਰਹਿ ਸਕਦੀ। ਬਿਲਕੁਲ। ਤੇ ਆਪਾਂ ਇਸ ਤੋਂ ਇਲਾਵਾ ਜੇ ਅਗਲੀ ਆਪਾਂ ਗੱਲ ਦੇ ਵੱਲ ਹੁਣ ਵਧੀਆ ਅਗਲੀ ਖਬਰ ਦੇ ਵੱਲ ਵੀ ਸੀਰੀਆ ਦੇ ਵਿੱਚ ਜਿਹੜੀ ਸੀਰੀਅਨ 에ਅਰ ਫੋਰਸ ਆ ਉਹਨਾਂ ਨੇ ਇੱਕ ਕਨਵੋਏ ਦੇ ਉੱਤੇ ਅੱਜ ਬੰਬਾਰਡਮੈਂਟ ਕਰ ਦਿੱਤੀ ਅਲੈਪੋ ਦੇ ਵਿੱਚ। ਤੇ ਖਬਰ ਇਹ ਆ ਰਹੀ ਆ ਵੀ ਉਹ ਜਿਹੜਾ ਕਨਵੋਏ ਆ ਹਿਊਮੈਨਿਟੇਰੀਅਨ ਲੋਕਾਂ ਦਾ ਸੀਗਾ, ਉਹਨਾਂ ਨੂੰ ਉੱਥੋਂ ਸਗੋਂ ਕੱਢਿਆ ਜਾ ਰਿਹਾ ਸੀਗਾ। ਕੀ ਕਾਰਨ ਰਹੇ, ਕਿਉਂ ਉਹਨਾਂ ਨੇ ਗਲਤੀ ਦੇ ਨਾਲ ਇਹ ਜਿਹੜੀ ਆ ਇਹ ਅਟੈਕ ਕਰ ਦਿੱਤਾ, ਇਹ ਜਿਹੜਾ ਅਜੇ ਜਾਂਚ ਦਾ ਜਿਹੜਾ ਵਿਸ਼ਾ ਆ ਉਹ ਬਣਿਆ ਹੋਇਆ ਆ। ਇਹ ਪਹਿਲੀ ਵਾਰੀ ਨਹੀਂ ਹੋਇਆ। ਸੀਰੀਆ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਦੇ ਵਿੱਚ ਜਦੋਂ 에ਅਰ ਫੋਰਸ ਇਸ ਤਰੀਕੇ ਦੇ ਨਾਲ ਹਮਲੇ ਕਰਦੀ ਆ, ਉਸ ਦੇ ਵਿੱਚ ਕਈ ਵਾਰੀ ਐਸੇ ਲੋਕ ਜਿਹੜੇ ਆ ਉਹ ਨਿਹੱਥੇ ਜਿਹੜੇ ਉਹ ਮਾਰੇ ਜਾਂਦੇ ਆ, ਜਿਹੜੇ ਸਗੋਂ ਆਪਣੀ ਜਾਨ ਬਚਾ ਕੇ ਨਿਕਲ ਰਹੇ ਹੋਣ। ਇੱਕ ਵਾਰੀ ਰੈੱਡ ਕਰਾਸ ਦੇ ਜਿਹੜੇ ਕਨਵੋਏ ਆ ਉਸ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਆਈ ਥਿੰਕ ਇਰਾਕੀ 에ਅਰ ਫੋਰਸ ਆ
ਉਹਨਾਂ ਦੇ ਵੱਲੋਂ ਬੰਬਾਰਡਮੈਂਟ ਜਿਹੜੀ ਉਹ ਕਰ ਦਿੱਤੀ ਗਈ ਸੀ। ਉਸ ਦੇ ਵਿੱਚ ਕਈ ਲੋਕ ਜਿਹੜੇ ਮਾਰੇ ਗਏ ਸੀ ਤੇ ਅੱਜ ਵਾਲੇ ਇਸ ਜਿਹੜੇ ਅਟੈਕ ਦੇ ਵਿੱਚ 14 ਜਾਣਿਆਂ ਦੀ ਜਿਹੜੀ ਮੌਤ ਹੋਈ ਆ ਤੇ ਜਿਹੜੇ ਪਿਛਲੇ ਅਟੈਕ ਦੀ ਗੱਲ ਕਰ ਰਹੇ ਸੀਗੇ ਉਸ ਦੇ ਵਿੱਚ 22 ਜਾਣਿਆਂ ਦੀ ਮੌਤ ਹੋਈ ਸੀਗੀ। ਬਿਲਕੁਲ ਜੀ, ਅਲੈਪੋ ਸ਼ਹਿਰ ਦੇ ਜਿਹੜੇ ਨਿਵਾਸੀ ਉਹਨਾਂ ਵਾਸਤੇ ਪ੍ਰਾਰਥਨਾ ਦਿਲੋਂ ਜਿਹੜੇ ਜੀ ਅਸੀਂ ਕਰਦੇ ਹਾਂ, ਕਿਉਂਕਿ ਸ਼ਾਂਤੀ ਦੇ ਨਾਲ ਰਹਿਣ ਦਾ ਸਭ ਨੂੰ ਹੱਕ ਹੈ ਤੇ ਉਹਨਾਂ ਨੂੰ ਰਹਿਣ ਵੀ ਦੇਣਾ ਚਾਹੀਦਾ। ਤੇ ਰਾਜੀ ਹੁਣ ਆਪਾਂ ਅਗਲੀ ਖਬਰ ਜਿਹੜੀ ਜੀ ਇੱਕ ਆ ਰਹੀ ਹੈ ਜੀ ਓਕਲਾਹੋਮਾ ਦੀ ਲੈ ਕੇ ਜਿਹੜੀ ਖਬਰ ਇਹ ਵੀ ਸਖਾਵੀ ਨਹੀਂ ਗੀ। ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿਉਂਕਿ ਓਕਲਾਹੋਮਾ ਦੇ ਵਿੱਚ ਫ੍ਰੈਕਚਰਿੰਗ ਬਹੁਤ ਜ਼ਿਆਦਾ ਉੱਥੇ ਕੀਤੀ ਗਈ, ਤੇਲ ਜਿਹੜਾ ਜੀ ਕੱਚਾ ਤੇਲ ਉੱਥੋਂ ਕੱਢਣ ਦੇ ਲਈ। ਸੋ ਉਸ ਦੇ ਕਰਕੇ ਕਹਿੰਦੇ ਵੀ ਜਿਹੜਾ ਮੈਨ ਮੇਡ ਟੈਂਪਲਰਸ ਜਿਸ ਨੂੰ ਕਿਹਾ ਜਾਂਦਾ ਕਿ ਅਰਥਕੁਏਕ ਆਉਣ ਦਾ ਜਿਹੜਾ ਜੀ ਖਤਰਾ 2017 ਦੇ ਵਿੱਚ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ। ਇਹਦੇ ਪਿੱਛੇ ਜੇ ਕਾਰਨ ਦੱਸੀਏ, ਜੇ ਸਾਇੰਸ ਜਿਹੜੀ ਕੀ ਕਹਿੰਦੀ ਹੈ, ਜਦੋਂ ਤੁਸੀਂ ਫ੍ਰੈਕਚਰਿੰਗ ਕਰਦੇ ਆ ਧਰਤੀ ਦੇ ਵਿੱਚ ਤੁਸੀਂ ਪਾੜ ਪਾ ਦਿੰਦੇ ਆ, ਜਿਹੜੀ ਧਰਤੀ ਦੀ ਉਤਲੀ ਤਹਿ ਆ ਤੇ ਉਸ ਦੇ ਨਾਲ ਜਦੋਂ ਥੱਲੜੀ ਤਹਿ ਆ ਉਸ ਦੇ ਵਿੱਚ ਪਾੜ ਪਾ ਦਿੰਦੇ ਆ। ਜਦੋਂ ਧਰਤੀ ਇਕੱਠੀ ਰਹਿੰਦੀ ਆ ਮਜ਼ਬੂਤ ਰਹਿੰਦੀ ਆ, ਪਰ ਜਦੋਂ ਪਾੜ ਪੈ ਜਾਂਦੇ ਆ ਤੇ ਥੱਲੇ ਥੋੜੀ ਜਿਹੀ ਵੀ ਹਲਚਲ ਜਿਹੜੀ ਆ ਉਹ ਹੁੰਦੀ ਆ। ਉਸ ਕਰਕੇ ਜਿਹੜੇ ਟ੍ਰੈਮਰਸ ਜਿਹਨੂੰ ਇੱਕ ਆਪਾਂ ਭੁਚਾਲ ਦੇ ਝਟਕੇ ਕਹਿ ਸਕਦੇ ਆ ਉਦਾਂ ਦੇ ਆ ਸਕਦੇ ਆ। ਇਹ ਓਕਲਾਹੋਮਾ ਦੇ ਵਿੱਚ ਇੱਕ ਮਾੜੀ ਖਬਰ ਆ, ਇਹ ਪ੍ਰੂਵਨ ਹੋ ਚੁੱਕਾ ਆ, ਇਹ ਸਾਇੰਸ ਦੁਆਰਾ ਇਸ ਨੂੰ ਦੱਸ ਦਿੱਤਾ ਗਿਆ ਹੈ ਵੀ ਜਿਹੜੇ ਮੈਨ ਮੇਡ ਜਿਹੜੇ ਅਰਥਕੁਏਕਸ ਆ ਉਹ ਆ ਰਹੇ ਆ ਤੇ ਫ੍ਰੈਕਚਰਿੰਗ ਹੀ ਉਸ ਦੇ ਪਿੱਛੇ ਇੱਕ ਵੱਡਾ ਕਾਰਨ ਹੈਗੀ ਤੇ ਇਹ ਯੂਐਸ ਜਿਓਲੋਜੀਕਲ ਸਰਵੇ ਜਿਹੜਾ ਜੀ ਉਹਨਾਂ ਨੇ ਇਹ ਖਬਰ ਦਿੱਤੀ ਹੈ ਤੇ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਕੈਲੀਫੋਰਨੀਆ ਵੀ ਇਸ ਦੇ ਲਈ ਤਿਆਰ ਰਹੇ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੀ ਮੈਨ ਮੇਡ ਜਿਹੜੇ ਜਿਹਨਾਂ ਨੇ ਦੱਸਿਆ ਵੀ ਭੂਕੰਪ ਦੇ ਝਟਕੇ ਭੂਚਾਲ ਦੇ ਝਟਕੇ ਜਿਹੜੇ ਜੀ ਆਉਣ ਦੇ ਪੂਰਾ ਖਤਰਾ ਹੈ ਜੀ। ਅਤੇ ਇਸ ਦੇ ਨਾਲ ਜੇ ਆਪਾਂ ਹੁਣ ਇੱਕ ਹੋਰ ਖਬਰ ਜੇ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ, ਇੱਕ ਅਫੀਸ਼ੀਅਲਸ ਡਿਪਾਰਟਮੈਂਟ ਆਫ ਜਸਟਿਸ ਵਾਲਿਆਂ ਨੇ ਇਹ ਖਬਰ ਜਿਹੜੀ ਦਿੱਤੀ ਆ ਵੀ ਜਿਹੜੇ ਜੈਫ ਸੈਸ਼ਨਸ ਨੇ ਜੋ ਕਿ ਇਸ ਟਾਈਮ ਮੌਜੂਦਾ ਅਟਾਰਨੀ ਜਨਰਲ ਨੇ ਅਮਰੀਕਾ ਦੇ, ਉਹਨਾਂ ਨੇ ਰਸ਼ੀਆ ਦੇ ਕੌਨਵਾਈ ਦੇ ਨਾਲ ਪਿਛਲੇ ਸਾਲ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕੀਤੀ ਸੀ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਟਾਈਮ ਰੌਲਾ ਇਸ ਕਰਕੇ ਇਹਦਾ ਜ਼ਿਆਦਾ ਪੈ ਰਿਹਾ ਵੀ ਕਹਿੰਦੇ ਜਦੋਂ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਵੀ ਕੀ ਤੁਹਾਡੇ ਇਦਾਂ ਬਾਹਰਲੇ ਮੁਲਕ ਦੇ ਕਿਸੇ ਇਦਾਂ ਉਹ ਬੰਦਿਆਂ ਦੇ ਨਾਲ ਗੱਲਬਾਤ ਹੋਈ ਕਿਸੇ ਚੀਜ਼ ਨੂੰ ਲੈ ਕੇ, ਉਦੋਂ ਉਹਨਾਂ ਨੇ ਮਨਾ ਕਰ ਦਿੱਤਾ ਸੀ, ਇਨਕਾਰ ਕੀਤਾ ਸੀ। ਸੋ ਇੱਕ ਤਰੀਕੇ ਦੇ ਨਾਲ ਝੂਠ ਬੋਲਦੇ ਜਿਹੜੇ ਆ ਉਹ ਫੜੇ ਗਏ ਨੇ। ਇਹ ਇੱਕ ਵੱਡੀ ਖਬਰ ਹੈ ਇਸ ਟਾਈਮ ਅਟਾਰਨੀ ਜਨਰਲ ਜੈਫ ਸੈਸ਼ਨਸ ਦੇ ਬਾਰੇ ਜਿਹੜੀ ਆ ਰਹੀ ਆ ਵੀ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੇ ਰਸ਼ੀਅਨਸ ਦੇ ਨਾਲ ਪਹਿਲੋਂ ਸੰਬੰਧ, ਆਪਾਂ ਇਹ ਨਹੀਂ ਕਹਿ ਸਕਦਾ ਵੀ ਗੂੜੇ ਸੰਬੰਧ ਸੀ ਕਿੱਦਾਂ ਦੇ ਸੀਗੇ, ਪਰ ਉਹਨਾਂ ਦੀ ਗੱਲਬਾਤ ਹੋਈ ਸੀ ਜਿਸ ਬਾਰੇ ਉਹਨਾਂ ਨੇ ਝੂਠ ਬੋਲਿਆ ਸੀ। ਬਿਲਕੁਲ ਰਹਿ ਕੇ ਖਬਰਾਂ ਆ ਰਹੀਆਂ ਵੀ ਟਰੰਪ ਕੈਂਪੇਨ ਦੇ ਵੱਲੋਂ ਲਗਾਤਾਰ ਜਿਹੜੇ ਰਸ਼ੀਅਨ ਸਪਾਈਜ਼ ਕਹਿ ਲਓ ਜਾਂ ਰਸ਼ੀਅਨ ਆਫੀਸ਼ੀਅਲਸ ਕਹਿ ਲਓ ਉਹਨਾਂ ਦੇ ਨਾਲ ਸੰਪਰਕ ਸਾਧਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ। ਇਹ ਖਬਰਾਂ ਦਬਾਉਣ ਦੀ ਪਿਛਲੇ ਵਾਰੀ ਆਪਾਂ ਖਬਰ ਵੀ ਕੀਤੀ ਸੀ ਵੀ FBI ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਵੀ ਜਿੰਨੀਆਂ ਵੀ ਇਨਫੋਰਮੇਸ਼ਨ ਐਪ ਜੀ ਆ ਰਹੀਆਂ ਉਹਨਾਂ ਨੂੰ ਜਿਹੜਾ ਜੀ ਡਿਸਕ੍ਰੈਡਿਟ ਕੀਤਾ ਜਾਵੇ। ਸੋ ਬਿਲਕੁਲ ਇਹ ਖਤਰਾ ਇੱਕ ਜ਼ਰੂਰ ਜਿਹੜਾ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਣ ਰਿਹਾ ਕਿ ਲਿੰਕ ਅਪ ਸਾਹਮਣੇ ਆ ਰਿਹਾ ਰਸ਼ੀਆ ਦੇ ਨਾਲ ਜੀ। ਤੇ ਅਗਲੀ ਜੇ ਆਪਾਂ ਜਾਂਦੇ ਇੱਕ ਹੋਰ ਖਬਰ ਆਪਾਂ ਜਗਮੋਹਨ ਜੀ ਕਰਦੇ ਜਾਈਏ, ਸੈਨ ਹੋਜ਼ੇ ਦੇ ਵਿੱਚ ਜਿੱਦਾਂ ਆਪਾਂ ਜਾਣਦੇ ਪਿਛਲੇ ਦਿਨੀ ਕਾਇਓਟੀ ਕ੍ਰੀਕ ਜਿਹੜੇ ਕਨਾਲ ਸੀ ਉਹ ਜਦੋਂ ਰਿਵਰ ਜ਼ਿਆਦਾ ਭਰ ਕੇ ਆਈ ਸੀ ਤਾਂ ਕਈ ਏਰੀਆਜ਼ ਦੇ ਵਿੱਚ ਫਲੱਡਿੰਗ ਜਿਹੜੀ ਆ ਗਈ ਸੀਗੀ ਤੇ 50,000 ਤੱਕ ਜਿਹੜੇ ਲੋਕ ਆ ਉਹਨਾਂ ਨੂੰ ਘਰੋਂ ਬੇਘਰ ਜਿਹੜਾ ਹੋਣਾ ਪਿਆ ਸੀਗਾ। ਪਰ ਇੱਕ ਕਹਿ ਲਓ ਵੀ ਫਰਿਸ਼ਤੇ ਦੇ ਰੂਪ ਦੇ ਵਿੱਚ ਇੱਕ ਵਿਅਤਨਾਮ ਬਿਲੀਅਨੇਅਰ ਉਹ ਸਾਹਮਣੇ ਆਇਆ ਹੈ। ਉਸਨੇ ਸੈਨ ਹੋਜ਼ੇ ਫਲੱਡ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਏ ਲੋਕ ਆ ਉਸ ਲਈ ਠੀਕ ਕਰਨ ਦੇ ਲਈ ਉਹਨੇ $5 ਮਿਲੀਅਨ ਜਿਹੜੇ ਆ ਉਹ ਆਪਣੇ ਵੱਲੋਂ ਆਪਣੇ ਨਿੱਜੀ ਸੰਪत्ति ਦੇ ਵਿੱਚੋਂ ਜਾਂ ਨਿੱਜੀ ਜਾਇਦਾਦ ਦੇ ਵਿੱਚੋਂ ਉਹਨਾਂ ਸਾਰੇ ਵਿਕਟਮਸ ਨੂੰ ਮਦਦ ਕਰਨ ਦੇ ਲਈ ਦਿੱਤੇ ਆ। ਇੱਕ ਬਹੁਤ ਵੱਡਾ ਜਿਹੜਾ ਦਿਲ ਜਿਹੜਾ ਉੱਥੇ ਉਹਨਾਂ ਨੇ ਇਹ ਦਿਖਾਇਆ ਆ। ਖੁਦ ਉਹ ਰਹਿੰਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਪਰ ਥੋੜੀ ਲਿੰਕ ਅਪ ਉਹਨਾਂ ਦੇ ਇਧਰ ਰਿਲੇਸ਼ਨ ਹੈਗੇ ਸੈਨ ਹੋਜ਼ੇ ਦੇ ਵਿੱਚ। ਸੈਮ ਓਨ ਜਿਹੜਾ ਜੀ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਤੇ $5 ਮਿਲੀਅਨ ਜਿਹੜੇ ਜੀ ਉਹਨਾਂ ਨੇ ਡੋਨੇਟ ਕੀਤੇ ਆ ਤਾਂ ਕਿ ਇੱਥੇ ਜਿਹੜੇ ਵੀ ਪ੍ਰਭਾਵਿਤ ਲੋਕ ਜਿਹੜੇ ਜੀ ਉਹਨਾਂ ਦੀ ਮਦਦ ਕੀਤੀ ਜਾ ਸਕੇ। ਜੀ ਸੋ ਇੱਕ ਚੰਗੀ ਚੀਜ਼ ਹੈ। ਦੇਖੋ ਫਰਿਸ਼ਤਿਆਂ ਦੀ ਇਹੋ ਜਿਹੀਆਂ ਦੀ ਜ਼ਰੂਰਤ ਰਹਿੰਦੀ ਆ, ਪਰ ਕਿਤੇ ਨਾ ਕਿਤੇ ਜੇ ਇਸ ਦੇ ਉੱਤੇ ਆਪਾਂ ਟਿੱਪਣੀ ਕਰੀਏ ਵੀ ਆਪਾਂ ਦੇਖਿਆ ਵੀ ਜਿੱਦਾਂ ਯੂਬਾ ਸਿਟੀ ਦੇ ਵਿੱਚ ਔਰੋਵਿਲ ਦੇ ਵਿੱਚ ਜਦੋਂ ਡੈਮ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ, ਸਿੱਖਾਂ ਨੇ ਇੱਕ ਫਸਟ ਲੀਡ ਲੈਂਦੇ ਹੋਏ ਹਰ ਇੱਕ ਨੂੰ ਸ਼ਰਨ ਦਿੱਤੀ, ਹਰ ਇੱਕ ਦੀ ਜਿਹੜੀ ਹੈਲਪ ਕਰਨ ਦੀ ਗੱਲ ਕੀਤੀ। ਕਿਤੇ ਨਾ ਕਿਤੇ ਬੇ ਏਰੀਆ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਮਿਸਿੰਗ ਰਹੀ ਆ। ਆਪਾਂ ਚਾਹੁੰਦੇ ਆ ਵੀ ਜ਼ਰੂਰ ਰੱਬ ਨਾ ਕਰੇ ਕਿਸੇ ਦੇ ਉੱਤੇ ਮਾੜਾ ਸਮਾਂ ਆਵੇ, ਪਰ ਜੇ ਕਿਤੇ ਇਦਾਂ ਦਾ ਆਉਂਦਾ ਆ ਤੇ ਸਿੱਖ ਜਿਨ੍ਹਾਂ ਦਾ ਇਹ ਇੱਕ ਧਰਮ ਵੀ ਕਹਿੰਦਾ ਇਨਸਾਨੀਅਤ ਦੀ ਸੇਵਾ ਕਰਨ ਦੇ ਲਈ, ਉਸ ਦੇ ਵਿੱਚ ਹਮੇਸ਼ਾ ਜਿਹੜਾ ਵੱਧ ਤੋਂ ਵੱਧ ਜਿਹੜਾ ਆ ਉਹ ਅੱਗੇ ਆਉਣ। ਤੇ ਜਗਮੋਹਨ ਜੀ ਹੁਣ ਆਪਾਂ ਜਿਹੜਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮੇਟਦੇ ਆ ਤੇ ਇਜਾਜ਼ਤ ਲੈਂਦੇ ਆ।
ਤੁਹਾਨੂੰ ਇਹ ਕਿਦਾਂ ਦਾ ਲੱਗਾ ਜ਼ਰੂਰ ਫੀਡਬੈਕ ਦੇ ਸਕਦੇ ਹੋ 408272 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਤੇ ਹੁਣ ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਜਗਮੋਹਨ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।